ਕੀ ਹਾਲ ਭੈਣ ਜੀ? ਠੀਕ ਠਾਕ ਹੋ? ਮੈਂ ਕਿਹਾ ਤੁਸੀਂ ਤਾਂ ਪੁੱਛਣਾ ਨਹੀਂ ਮੇਰਾ ਹਾਲ ਚਾਲ, ਪਰ ਮੈਂ ਫਿਰ ਵੀ ਤੁਹਾਡਾ ਧਿਆਨ ਰੱਖਣੀ ਹੈ। ਮੈਂ ਤਾਂ ਲੰਘਦੇ ਟੱਪਦੇ ਕੋ ਵੀ ਹਾਲ ਚਾਲ ਪੁੱਛਣੀ ਹੈ। ਨਾਲੇ ਤੁਹਾਨੂੰ ਪਤਾ ਮੇਰੀ ਆਦਤ ਹੈ ਬਾਹਰ ਛੱਪੜੇ ਥੱਲੇ ਮੰਜੀ ਢਾ ਕੇ ਬਹਿ ਰਹਿਣਾ, ਆਉਂਦੇ ਜਾਂਦੇ ਵੇਂਦੇ ਰਹਿਣਾ। ਉਹ ਕਿੱਥੇ ਤੁਹਾਡੀ ਵੱਡੀ ਵੱਡੀ ਨਾ ਨਿੱਕੀ? ਮੈਨੂੰ ਪਤਾ ਕਸਮ ਲੈ ਕੇ ਵੱਖ ਹੋ ਗਈ। ਤੂੰ ਭੈਣ ਨਾ ਆਂਦਾਸ ਮੈਨੂੰ ਪਤਾ ਲੱਗ ਹੀ ਗਿਆ, ਪਰ ਮੈਂ ਨਹੀਂ ਕਿਸੇ ਨਾਲ ਗੱਲ ਕੀਤੀ। ਮੈਂ ਆਖਿਆ ਕਿ ਨਹੀਂ ਚੰਗੀ ਗੱਲ ਨਹੀਂ, ਘਰ ਦੀ ਗੱਲ ਹੈ, ਪਰ ਮੈਂ ਤੇਰੀ ਭੈਣ ਬਣੀ ਸਾਂ, ਮੈਂ ਕਿਹੜਾ ਕਿਸੇ ਨੂੰ ਦੱਸਣਾ ਸੀ। ਪਰ ਚਲੋ ਉਹ ਤੇਰੇ ਨਾਲ ਰਹਿਣ ਜੋਗੀ ਵੀ ਖਿਦਮਤ ਕਰਨੀ ਸੀ ਨਾ, ਨੇ ਤੈਨੂੰ ਰੋਟੀ ਪੁੱਛਣੀ ਸੀ, ਚੰਗਾ ਲੈ ਕੇ ਤੁਰ ਗਈ। ਤੇ ਵੱਡੀ ਕਿੱਥੇ ਹੁੰਦੀ ਆ? ਵੱਡੀ ਦਾ ਪਛਾੜੇ ਵਾਲੇ ਨਾ ਅੱਜ ਕੱਲ ਉਹ ਜੋਟਾ ਏ, ਉਹ ਜੋਟਾ ਰਲ ਕੇ ਦੁਕਾਨ ਤੇ ਜਾਂਦੀਆਂ ਸੌਦਾ ਲੈਣ, ਰਲ ਕੇ ਸਬਜ਼ੀ ਤੇ ਮਿਰਚ ਸੱਸ ਦੀ ਚੁਗਲੀਆਂ ਕਰਦੀ ਹੋਣੀ ਏ। ਤੇ ਮੈਂ ਕੋਈ ਗੱਲ ਵਧਾਣ ਨਹੀਂ ਡਈ, ਫਸਾਦ ਨਹੀਂ ਪਾਣੀ। ਮੈਂ ਤਾਂ ਆਖਣ ਡਈ ਘਰ ਦੀਆਂ ਗੱਲਾਂ ਬਾਹਰ ਨਿਕਲਦੀਆਂ ਨੇ। ਇੰਜ ਥੋੜਾ ਜਿਹਾ ਮੇਚੇ ਚ ਰੱਖ ਵਰਨਾ ਮੈਨੂੰ ਕਾਹਦਾ ਹੀ ਹੈ। ਵਾਹ ਪੇ ਜਾਣਾ ਤੇ ਰਾਹ ਪੇ ਜਾਣਾ, ਜਿੰਨਾ ਖਾਦੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ, ਸਾਨੂੰ ਕਾਹਦਾ। ਪਰ ਮੈਂ ਨਹੀਂ ਫਿਰ ਵੀ ਤੇਰੀਆਂ ਗੱਲਾਂ ਕਰੇ ਕੋਈ ਹੋਰ ਗੱਲ ਵਾਧੂ ਘੱਟ ਮੂੰਹ ਚ ਨਿਕਲ ਆਏ ਤੇ ਕਿੱਥੇ ਗੱਲ ਜਾਂਦੀ। ਮੈਂ ਤਾਂ ਵੇਖਿਆ ਕੱਲ ਸ਼ਾਪਿੰਗ ਤੇ ਗਈਆਂ ਨਾ ਦੋਵੇਂ ਜਣੀਆਂ, ਆਈ ਨਾ ਜਾਏ ਉੱਥੋਂ ਸ਼ਾਪਿੰਗ ਤੇ ਗਈਆਂ ਤੇ ਆਉਂਦੇ ਹੋਏ ਰਕਸ਼ੇ ਤੋਂ ਉਤਰੀਆਂ ਤੇ ਚਾਰ ਛਾਪਰ ਦੋਵਾਂ ਦੇ ਹੱਥ ਵੱਡੇ ਵੱਡੇ। ਤੇ ਪਹਿਲਾਂ ਉਹਦੇ ਘਰ ਗਈ ਤੇ ਉੱਥੇ ਫਿਰ ਸਿਰਫ ਇੱਕ ਛਾਪਰ, ਬਾਕੀ ਤਿੰਨ ਲੁਕਾਈ ਹੋਣੀ ਹੈ ਨਾ, ਕਿ ਜਦੋਂ ਵੇਖਾਂਗੀ ਸੱਸ ਹੋਵੇਗੀ ਉਰਾਂ ਪਰਾਂ ਹੋਏਗੀ ਤੇ ਲੈ ਜਾਵਾਂਗੀ। ਇੰਜ ਤੇ ਘਰ ਖਰਾਬ ਹੁੰਦੇ ਨਾ। ਤੇ ਬੜੀ ਚਾਤਰ ਏ, ਉਹਨੇ ਤੇ ਆਪਣੀ ਸੱਸ ਨੂੰ ਹੱਥਾਂ ਚ ਪਾਇਆ ਪੁੱਛ ਕਰਕੇ। ਤੇ ਇਹ ਤੇਰੀ ਵਾਰੀ ਕਮਲੀ ਆਪਣੀ ਸੱਸ ਦੀਆਂ ਗੱਲਾਂ ਤੇ ਥੋੜਾ ਰੋਕ ਸੂ ਡੱਕ ਸੂ। ਹਾਂ ਬਾਕੀ ਮੈਨੂੰ ਕਾਹਤੇ ਲੜਾਈ ਪਾਉਣ ਦੀ ਗੱਲ ਵਧਾਉਣ ਦੀ ਨਾ। ਮੈਂ ਤੇ ਤੇਰੀ ਭੈਣ ਬਣੀ, ਮੈਂ ਨਹੀਂ ਘਰ ਦੀਆਂ ਗੱਲਾਂ ਘਰ ਹੀ ਰਹਿਣ।